ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਮੈਂ ਅਮਰਵੀਰ ਸਿੰਘ ਅੱਜ ਦੇ ਪ੍ਰੋਗਰਾਮ 'ਚ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ। ਵਿਊਅਰ, ਜਿਵੇਂ ਕਿ ਅਸੀਂ ਸਭ ਜਾਣਦੇ ਹਾਂ ਕਿ ਹਾਲ ਹੀ ਦੇ ਵਿੱਚ ਹੁਣ ਜਿਹੜੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਨੇ, ਜਿਵੇਂ ਜਿਵੇਂ ਉਹ ਨੇੜੇ ਆ ਰਹੀਆਂ ਨੇ ਤਿਉਂ ਤੋਂ ਜਿਹੜੇ ਪੰਜਾਬ ਦੇ ਮਸਲੇ ਨੇ ਉਹ ਸਿਆਸੀ ਪਾਰਟੀਆਂ ਦੀ ਜ਼ੁਬਾਨ ਦੇ ਉੱਪਰ ਆ ਰਹੇ ਨੇ। ਉਹਨਾਂ ਦੇ ਵਿੱਚੋਂ ਇੱਕ ਹੈਗਾ ਪੰਜਾਬ ਦੇ ਵਿੱਚ ਨਸ਼ਿਆਂ ਦਾ ਮਸਲਾ। ਜਿਹੜਾ ਐਕਟ ਹੈ ਨਾਰਕੋਟਿਕ ਡਰੱਗਸ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ 1985 ਦਾ, ਇਹਦੇ ਅਧੀਨ ਜਿਹੜੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਂਦੀ ਹੈ। ਡਾਕਟਰ ਧਰਮਵੀਰ ਗਾਂਧੀ ਜਿਹੜੇ ਕਿ ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਨੇ, ਉਹਨਾਂ ਵੱਲੋਂ ਇਸ ਐਕਟ ਦੇ ਵਿੱਚ ਅਮੈਂਡਮੈਂਟ ਕਰਨ ਲਈ ਬਿੱਲ ਲਿਆਂਦਾ ਗਿਆ ਪਾਰਲੀਮੈਂਟ ਦੇ ਵਿੱਚ, ਤੇ ਆਉਣ ਵਾਲੇ ਵਿੰਟਰ ਸੈਸ਼ਨ ਦੇ ਵਿੱਚ ਉਹ ਟੇਬਲ ਕੀਤਾ ਜਾਣਾ। ਸੋ ਇਹਦੇ ਵਿੱਚ ਸੋਧ ਕਰਨ ਦੀ ਕੀ ਲੋੜ ਹੈ? ਜੋ ਡਾਕਟਰ ਗਾਂਧੀ ਡਿਮਾਂਡ ਕਰਦੇ ਆ, ਉਹ ਕਹਿੰਦੇ ਆ ਕਿ ਇਹ ਜਿਹੜਾ ਐਕਟ ਆ ਇਹ ਕਾਫੀ ਨਹੀਂ ਹੈਗਾ। ਇਹਨੇ ਜੋ ਇਹਦਾ ਮੋਟਿਵ ਸੀ ਉਹਦੇ ਤੋਂ ਪਰਾਂ ਹਟ ਕੇ ਇਹਨੇ ਕੰਮ ਕੀਤਾ, ਬਲਕਿ ਔਨ ਦ ਕੰਟਰਰੀ ਹੈਂਡ ਪੰਜਾਬ ਦੇ ਵਿੱਚ ਜਿਹੜੇ ਨਸ਼ੇ ਨੇ ਉਹ ਵਧੇ ਨੇ। ਸੋ ਜੋ ਉਹ ਚਾਹੁੰਦੇ ਆ ਉਹ ਇਹ ਹੈ ਕਿ ਜਿਹੜੇ ਨਸ਼ੇ ਨੇ, ਜਿਹੜੇ ਰਿਵਾਇਤੀ ਤੇ ਟ੍ਰੈਡੀਸ਼ਨਲ ਨਸ਼ੇ ਨੇ ਤੇ ਜਿਹੜੇ ਨੈਚੁਰਲ ਨਸ਼ੇ ਨੇ, ਉਹਨਾਂ ਨੂੰ ਲੀਗਲਾਈਜ਼ ਕਰ ਦੇਣਾ ਚਾਹੀਦਾ, ਜਿਹਦੇ ਵਿੱਚ ਅਫੀਮ ਭੁੱਕੀ ਹੈਗੀ ਹੈ ਤੇ ਅਸੀਂ ਭੰਗ ਦੀ ਗੱਲ ਵੀ ਉਹਦੇ ਵਿੱਚ ਕਰ ਸਕਦੇ ਹਾਂ। ਸੋ ਅੱਜ ਅਸੀਂ ਇਸ ਮਸਲੇ ਦੇ ਉੱਪਰ ਡਾਕਟਰ ਧਰਮਵੀਰ ਗਾਂਧੀ ਨਾਲ ਗੱਲਬਾਤ ਕਰਾਂਗੇ ਕਿ ਇਸ ਦੀ ਲੋੜ ਉਹਨਾਂ ਨੇ ਕਿਉਂ ਸਮਝੀ। ਆਓ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਡਾਕਟਰ ਗਾਂਧੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਗਾਂਧੀ, ਸਾਰਿਆਂ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਇਹੀ ਸਵਾਲ ਪੁੱਛਣਾ ਚਾਹੂੰਗਾ ਕਿ ਜਿਹੜਾ ਇਹ ਇੱਕ ਤੁਹਾਡਾ ਦੂਜਾ ਬਿੱਲ ਹੈਗਾ ਜੋ ਤੁਸੀਂ ਪਾਰਲੀਮੈਂਟ ਦੇ ਵਿੱਚ ਲੈ ਕੇ ਆਏ ਹੋ, ਇਹਦੀ ਜਿਹੜਾ ਇਸ ਐਕਟ ਦੇ ਵਿੱਚ ਸੋਧ ਕਰਨ ਦੀ ਲੋੜ ਤੁਹਾਨੂੰ ਕਿਉਂ ਮਹਿਸੂਸ ਹੋਈ? ਇਹੋ ਜਿਹਾ ਕੀ ਹੈ ਇਸ ਐਕਟ ਦੇ ਵਿੱਚ ਜੋ ਤੁਸੀਂ ਸਮਝਦੇ ਹੋ ਕਿ ਪ੍ਰੋਪਰਲੀ ਕੰਮ ਨਹੀਂ ਕਰ ਪਾ ਰਿਹਾ ਤੇ ਲਾਗੂ ਨਹੀਂ ਹੋ ਰਿਹਾ, ਜਾਂ ਜੋ ਇਸ ਐਕਟ ਦਾ ਮੋਟਿਵ ਸੀ ਉਹਨੂੰ ਅਚੀਵ ਕਰਨ ਦੇ ਵਿੱਚ ਅਸਫਲ ਰਿਹਾ? ਦੇਖੋ ਜੀ, ਇਹ ਐਕਟ 1985 ਵਿੱਚ ਹਿੰਦੁਸਤਾਨ ਵਿੱਚ ਹੀ ਲਿਆਂਦਾ ਗਿਆ। ਰਾਜੀਵ ਗਾਂਧੀ ਦੀ ਗਵਰਨਮੈਂਟ ਸੀ, ਕਾਂਗਰਸ ਦੀ, ਉਸ ਵੇਲੇ ਪਾਸ ਕੀਤਾ ਗਿਆ ਹੈ। ਤੇ ਇਸ ਐਕਟ ਯੂਐਨ ਕਨਵੈਨਸ਼ਨ ਦੇ ਇੱਕ ਪ੍ਰੈਸ਼ਰ ਥੱਲੇ ਜਾਂ ਉਹਨਾਂ ਦੀ ਟੱਚਾਂ ਥੱਲੇ ਪਾਸ ਹੋ ਗਈ, ਸਾਰੀ ਦੁਨੀਆ 'ਚ ਪਾਸ ਹੋਈ ਮੇਰੀ ਡਰੱਗਸ ਦੇ ਬਾਰੇ ਐਕਟ ਕਰਕੇ। ਇਹ ਪੱਤਰ ਦੋ ਸੀਗੇ। ਇੱਕ ਸੀਗਾ ਕਿ ਸੰਸਾਰ ਨੂੰ ਨਸ਼ਾ ਮੁਕਤ ਕਰਨਾ ਹੈਗਾ, ਹਿੰਦੁਸਤਾਨ ਸੀਗਾ ਕਿ ਹਿੰਦੁਸਤਾਨ ਨੂੰ ਨਸ਼ਾ ਮੁਕਤ ਕਰਨਾ ਹੈਗਾ। ਦੂਜਾ ਪੱਤਰ ਇਹ ਸੀਗਾ ਕਿ ਜਿਹੜਾ ਡਰੱਗ ਟ੍ਰੇਡ ਹੈਗਾ ਉਹਨੂੰ ਖਤਮ ਕਰਨਾ ਹੈਗਾ। ਡਰੱਗ ਦਾ ਟ੍ਰੇਡ ਹੋ ਗਿਆ ਖਤਮ, ਉਹ ਮਤਲਬ ਜੋ ਦੁਨੀਆ ਚੱਲ ਰਿਹਾ ਹੈਗਾ ਉਹਨੂੰ ਖਤਮ ਕਰਨਾ ਤਾਂ ਕਿ ਨਸ਼ਿਆਂ ਦੇ ਜਿਹੜੀ ਦੁਨੀਆ ਲੱਗੀ ਹੋਈ ਹੈ ਉਸ ਤੋਂ ਪਾਸੇ ਜਾ ਸਕੇ ਤੇ ਨਸ਼ਾ ਸੰਸਾਰ ਨੂੰ ਨਸ਼ਾ ਮੁਕਤ ਕੀਤਾ ਜਾ ਸਕੇ। ਤੇ 35 ਸਾਲ 36 ਸਾਲ ਹੋ ਗਏ ਐਕਟ ਨੂੰ ਬਣੇ ਨੂੰ। ਕਿਸੇ ਨੇ ਵੀ ਇਸ ਗੱਲ ਦੀ ਕੋਸ਼ਿਸ਼ ਨਹੀਂ ਕੀਤੀ ਕਿ ਇਸਨੂੰ ਰਿਵਿਊ ਕੀਤਾ ਜਾਵੇ ਕਿ ਕੀ ਇਹਨੇ ਆਪਣੇ ਦੂਜੇ ਦੋਨੇ ਪਰਪਸ ਪੂਰੇ ਕੀਤੇ ਹੈਗੇ। ਹੋਇਆ ਕੀ ਹੈਗਾ ਕਿ ਜਿੱਥੇ ਟ੍ਰੇਡ ਦਾ ਮਾਮਲਾ ਹੈਗਾ ਹੈ, ਟ੍ਰੇਡ ਦਾ ਮਾਮਲਾ ਵੱਧ ਕੇ ਗੈਂਗਵਾਰ ਤੱਕ ਪਹੁੰਚ ਗਿਆ। ਮੈਕਸੀਕੋ ਜਿਹੜਾ ਗੈਂਗਵਾਰ ਹੈ, ਪੰਜਾਬ ਗੈਂਗਵਾਰ ਚੱਲਦੀ ਹੈਗੀ ਹੈ, ਕੈਨੇਡਾ ਗੈਂਗਵਾਰ ਚੱਲਦੀ ਹੈਗੀ ਹੈ, ਬ੍ਰਾਜ਼ੀਲ ਗੈਂਗਵਾਰ ਚੱਲਦੀ ਹੈ, ਅਮਰੀਕਾ ਗੈਂਗਵਾਰ ਚੱਲਦੀ ਹੈਗੀ ਹੈ, ਔਰ ਨਾਰਕੋ ਟੈਰਰਿਜ਼ਮ ਤੱਕ ਇਹ ਪਹੁੰਚ ਗਿਆ। ਮਤਲਬ ਟ੍ਰੇਡ ਸੀਗਾ ਔਰ ਬਹੁਤ ਅਰਬਾਂ ਖਰਬਾਂ ਰੁਪਏ ਦਾ ਜਿਹੜਾ ਕਾਰੋਬਾਰ ਹੈ ਉਹ ਨਸ਼ੇ ਦੇ ਨਾਂ ਤੇ ਹੁਣ ਹੋ ਰਿਹਾ ਹੈਗਾ ਜੀ। ਇੱਕ ਪਰਪਸ ਇਹ ਫੇਲ ਹੋ ਗਿਆ ਜੀ ਕਿ ਟ੍ਰੇਡ ਕਰਨਾ ਉਹ ਬਿਲਕੁਲ ਕਰ ਨਹੀਂ ਰਿਹਾ ਸਰ, ਉਹ ਕਈ ਗੁਣਾ ਵੱਧ ਗਿਆ ਜੀ। ਦੂਸਰੇ ਨਸ਼ੇ ਖਤਮ ਕਰਨੇ ਹੈਗੇ। ਨਸ਼ੇ ਖਤਮ ਕਰਨ ਦਾ ਜਿਹੜਾ ਇਹਨਾਂ ਦਾ ਕਲੇਮ ਸੀਗਾ ਜੀ, ਉਹ ਵੀ ਮਤਲਬ ਬਿਲਕੁਲ ਗਲਤ ਸਾਬਤ ਹੋਇਆ ਜੀ। ਤੇ ਉਹਨੇ ਸਗੋਂ ਉਲਟੇ ਰਿਜ਼ਲਟ ਪੇਸ਼ ਕਰ ਦਿੱਤੇ ਕਿ 10 ਗੁਣਾ ਨਸ਼ੇ ਬਣ ਕੇ ਸਾਰੀ ਦੁਨੀਆ ਵਿੱਚ ਜੀ। ਪੰਜਾਬ ਵਿੱਚ ਜੇ ਆਪਾਂ ਦੇਖਿਆ ਜਾਵੇ, ਪੰਜਾਬ ਵਿੱਚ ਨਸ਼ਿਆਂ ਦੀ ਜਿਹੜੀ ਵਰਤੋਂ ਹੈਗੀ ਹੈ ਅੱਗੇ ਨਾਲ ਕਈ ਗੁਣਾ ਵੱਧਦੀ ਹੈਗੀ ਹੈ। ਨਾ ਸਿਰਫ ਵਰਤੋਂ ਵਧੀ ਹੈਗੀ ਹੈ ਬਲਕਿ ਹੋਰ ਵੱਧ ਘਾਤਕ, ਹੋਰ ਵੱਧ ਮਾਰੂ ਅਤੇ ਹੋਰ ਵੱਧ ਜਾਨਲੇਵਾ ਨਸ਼ੇ ਹੈਗੇ ਹੈ ਉਹ ਮਾਰਕੀਟ ਜਾ ਕੇ ਹੈਗੇ ਹੈ। ਇਸ ਕਰਕੇ ਪੰਜਾਬ ਦੇ ਬਹੁਤ ਵੱਡਾ ਸੰਕਟ ਬਣ ਗਿਆ ਜੀ। ਹਿੰਦੁਸਤਾਨ ਦੇ ਹੋਰ ਸੂਬੇ ਵੀ, ਹਿਮਾਚਲ ਪ੍ਰਦੇਸ਼, ਮਿਜ਼ੋਰਮ, ਦਿੱਲੀ ਤੇ ਹੋਰ ਬਾਕੀ ਸੂਬੇ ਜਿਹੜੀ ਕਿ ਲਗਾਤਾਰ ਜਿਹੜਾ ਨਸ਼ਿਆਂ ਦਾ ਸੇਵਨ ਹੈਗਾ ਇਹ ਵੱਧਦਾ ਜਾ ਰਿਹਾ ਜੀ। ਡਾਕਟਰ ਗਾਂਧੀ, ਜਿਵੇਂ ਤੁਸੀਂ ਇਸ ਐਕਟ ਦੇ ਵਿੱਚ ਤੁਸੀਂ ਇਹ ਵੀ ਗੱਲ ਕੀਤੀ ਹੈ ਕਿ ਜਿਹੜੇ ਟ੍ਰੈਡੀਸ਼ਨਲ ਨਸ਼ੇ ਨੇ ਤੇ ਜਿਹੜੇ ਰਿਵਾਇਤੀ ਨਸ਼ੇ ਤੇ ਜਿਹੜੇ ਆਮ ਤੌਰ ਤੇ ਆਪਾਂ ਕਹਿ ਲਈਏ ਵੀ ਜਿਹੜੇ ਨੈਚੁਰਲ ਇੰਟੌਕਸੀਕੈਂਟਸ ਹੈਗੇ ਆ ਉਹਨਾਂ ਨੂੰ ਲੀਗਲਾਈਜ਼ ਕਰ ਦੇਣਾ ਚਾਹੀਦਾ ਹੈ।
ਇਹ ਜਿਹੜਾ ਇਹ ਕਦਮ ਹੈ ਤੁਹਾਡਾ, ਤੁਹਾਨੂੰ ਲੱਗਦਾ ਵੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਜੋ ਤੁਸੀਂ ਅਚੀਵ ਕਰਨਾ ਚਾਹੁੰਦੇ ਹੋ ਜਾਂ ਜੋ ਇਸ ਐਕਟ ਦਾ ਪਰਪਸ ਹੈ ਉਹਨੂੰ ਅਚੀਵ ਕਰਨ ਦੇ ਵਿੱਚ ਇਹ ਕੋਈ ਇੱਕ ਸਾਰਥਕ ਕਦਮ ਹੋਵੇਗਾ? ਜੇ ਨਸ਼ਾ ਮੁਕਤ ਕਰਨਾ ਹੈਗਾ ਤੁਸੀਂ ਨਾ ਜੀ, ਤਾਂ ਜਿਹੜੇ ਰਸਤਾ ਹੀ ਉਹ ਰਸਤਾ ਹੀ ਨਹੀਂ ਹੈ ਜੀ ਕੋਈ, ਕਿ ਜਿਹੜੇ ਟ੍ਰੈਡੀਸ਼ਨਲ ਨਸ਼ੇ ਹੈ, ਜਿਹੜੇ ਬੰਦੇ ਮੌਜ ਮਸਤੀ ਵਾਸਤੇ ਜਾਂ ਮਨ ਪਰਚਾਵੇ ਵਾਸਤੇ ਲੋਕੀ ਪੰਜਾਬ ਵਿੱਚ ਵੀ ਆਪਾਂ ਦੇਖੀਏ ਤਾਂ ਸਦੀਆਂ ਨਹੀਂ ਹਜ਼ਾਰਾਂ ਸਾਲਾਂ ਤੋਂ ਲੋਕ ਥੋੜੀ ਥੋੜੀ ਮਾਤਰਾ ਵਿੱਚ ਇਹ ਫੀਮ ਤੇ ਭੁੱਕੀ ਇਹ ਲੈਂਦੇ ਸੀਗੇ, ਕੰਮ ਕਰਦੇ ਸੀਗੇ, ਕਿਰਤ ਕਰਦੇ ਸੀਗੇ ਜੀ। ਕੋਈ ਇਹਨਾਂ ਨਸ਼ਿਆਂ ਨਾਲ ਕੋਈ ਮੌਤਾਂ ਨਹੀਂ ਸੀ ਹੁੰਦੀਆਂ, ਮੌਤ ਦਾ ਖੂਹ ਨਹੀਂ ਸੀ ਬਣੇ। ਜਿਹੜਾ ਪੰਜਾਬ ਵਿੱਚ ਮੌਤ ਦਾ ਖੂਹ ਬਣਿਆ ਪਿਆ ਹੈਗਾ, ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਨੇ, ਨੌਜਵਾਨ ਮਰਦੇ ਪਏ ਨੇ ਔਰ ਹਜ਼ਾਰਾਂ ਨੌਜਵਾਨ ਮੌਤ ਦੀ ਭੇਟ ਚੜ ਚੁੱਕੇ ਨੇ। ਇਸਦਾ ਨਸ਼ਾ, ਇਸਦਾ ਕਾਰਨ ਜੋ ਹੈਗਾ ਉਹ ਫੀਮ ਭੁੱਕੀ ਨਹੀਂ ਹੈਗਾ ਬਿਲਕੁਲ ਜੀ। ਉਸਦਾ ਕਾਰਨ ਹੈਗਾ ਜਿਹੜੇ ਸਿੰਥੈਟਿਕ ਨਸ਼ੇ ਜਾਂ ਮੈਡੀਕਲ ਨਸ਼ੇ ਹੈਗੇ ਹੈ, ਜਿਹੜੇ ਕਿ ਮਾਰਕੀਟ 'ਚ ਫਲੱਡ ਹੋਏ ਹੈਗੇ ਆ, ਲੈ ਕੇ ਆਉਂਦੇ ਗਏ ਹੈਗੇ ਆ ਡਰੱਗ ਮਾਫੀਆ ਬਣੋ। ਉਸ ਕਰਕੇ ਮਤਲਬ ਲੋਕੀ ਮਰੇ ਨੇ, ਉਸ ਕਰਕੇ ਲੋਕੀ ਉਜੜੇ ਨੇ, ਉਸ ਕਰਕੇ ਇਹ ਸੰਤਾਪ ਬਣਿਆ ਪੰਜਾਬ ਦਾ ਨਸ਼ਾ। ਅੱਜ 10-12 ਸਾਲ ਪਹਿਲਾਂ ਪੰਜਾਬ 'ਚ ਨਸ਼ਿਆਂ ਦਾ ਕੋਈ ਸੰਤਾਪ ਨਹੀਂ ਸੀਗਾ, ਇੰਨਾ ਬੜਾ ਸੰਕਟ ਕੋਈ ਨਹੀਂ ਸੀਗਾ ਜੀ। ਤੇ ਲੋਕੀ ਮਤਲਬ ਬੜੀ ਵਧੀਆ ਜ਼ਿੰਦਗੀ ਬਤੀਤ ਕਰਦੇ ਸੀਗੇ ਤੇ ਕੋਈ ਮਤਲਬ ਮੌਤਾਂ ਨਹੀਂ ਸੀ ਹੁੰਦੀਆਂ। ਮੈਂ ਅੱਜ ਤੱਕ ਕੋਈ ਬੰਦਾ ਫੀਮ ਭੁੱਕੀ ਨਾਲ ਮਰਦਾ ਨਹੀਂ ਦੇਖਿਆ। ਫੀਮ ਭੁੱਕੀ ਦੇ ਨਾਲ ਆਪ ਕਿੰਨੇ ਚਿਰ ਤੋਂ ਖਾਂਦਾ ਆ ਰਿਹਾ, ਥੋੜੀ ਮਾਤਰਾ ਇੱਕ ਨਿਸ਼ਚਿਤ ਮਾਤਰਾ ਵਿੱਚ ਲੋਕੀ ਕੰਮ ਕਰਦੇ ਨੇ, ਆਪਣੀ ਕਿਰਤ ਕਰਦੇ ਨੇ। ਤੇ ਇਹ ਜਿਹੜੇ ਮਾਰੂ ਨਸ਼ੇ ਆਏ ਨੇ, ਇਹ ਜਿਹੜਾ ਮਾਫੀਆ ਲੈ ਕੇ ਆਇਆ ਨਸ਼ੇ, ਇਹਨਾਂ ਨੇ NDPS ਐਕਟ ਨੇ 2 ਕੰਮ ਕੀਤੇ ਹੈਗੇ ਆ। ਇੱਕ ਤਾਂ ਇਹਨੇ ਜਿਹੜੇ ਨਸ਼ੇੜੀ ਸੀਗੇ ਉਹਨਾਂ ਨੂੰ ਅਪਰਾਧੀ ਘੋਸ਼ਿਤ ਕਰ ਦਿੱਤਾ ਕਿ ਜਿਹੜਾ ਨਸ਼ੇੜੀ ਹੈ ਇਸ ਕੋਲ ਥੋੜੀ ਜਿਹੀ ਫੀਮ ਭੁੱਕੀ ਵੀ ਫੜੀ ਗਈ ਜਾਂ ਕੋਈ ਉਹਨੇ ਥੋੜਾ ਨਸ਼ਾ ਕਰ ਲਿਆ, ਉਹਨੂੰ ਚੁੱਕ ਕੇ ਜੇਲ੍ਹ ਸੁੱਟਣ ਦਾ ਅਧਿਕਾਰ ਉਸ ਨੂੰ ਮਿਲ ਗਿਆ ਤੇ ਉਸਨੂੰ ਸਜ਼ਾ ਦੇਣ ਦਾ ਅਧਿਕਾਰ ਮਿਲ ਗਿਆ। ਔਰ ਸਜ਼ਾਵਾਂ ਇਹਦੀਆਂ ਸਖਤ ਸੀਗੀਆਂ, ਜਿਹਨੇ ਦਹਿਸ਼ਤ ਪਾਈ ਹੈ ਬਹੁਤ ਜ਼ਿਆਦਾ ਜੀ। ਇਹ ਪਹਿਲੀ ਵਾਰ ਜਿਹੜਾ ਸੈਂਟਰ ਹੈਗਾ ਉਹਨੂੰ 10 ਸਾਲ ਦੀ ਸਜ਼ਾ ਹੈਗੀ ਹੈ ਔਰ ਹਾਈ ਕੋਰਟ ਤੋਂ ਪਹਿਲਾਂ ਜ਼ਮਾਨਤ ਨਹੀਂ ਹੁੰਦੀ, ਉਹਨਾਂ ਜ਼ਮਾਨਤ ਨਹੀਂ ਹੁੰਦੀ ਜੀ। ਤੇ ਜਿਹੜਾ ਦੂਜੀ ਵਾਰ ਨਸ਼ਾ ਕਰਦਾ ਫਿਰ ਫੜਿਆ ਗਿਆ ਜਾਂ ਜੇ ਕੋਈ ਥੋੜਾ ਬਹੁਤਾ ਨਸ਼ਾ ਫੜਿਆ ਗਿਆ ਉਹਨੂੰ ਉਮਰ ਕੈਦ ਹੋ ਸਕਦੀ ਹੈਗੀ ਜੀ। ਔਰ ਇਹ ਜੱਜ ਚਾਹੇ ਤਾਂ ਉਹਨੂੰ ਫਾਂਸੀ ਵੀ ਦਿੱਤੀ ਜਾ ਸਕਦੀ ਹੈ। ਸੋ ਮੈਂ ਸਾਰਾ ਕਾਨੂੰਨ ਪੜ੍ਹਿਆ ਜੀ 1985 ਵਾਲਾ, ਇੰਨਾ ਸਖਤ ਕਾਨੂੰਨ ਹੈਗਾ ਕਿ ਉਹ ਮਤਲਬ ਬਿਲਕੁਲ ਹੀ ਦੇਖਣ ਨੂੰ ਲੱਗਦਾ ਕਿ ਇਸ ਕਾਨੂੰਨ ਆਉਣ ਨਾਲ ਤਾਂ ਨਸ਼ੇ ਕੋਈ ਕਰੂਗਾ ਹੀ ਨਹੀਂ, ਪਰ ਉਲਟਾ ਹੋਇਆ ਪਿਆ ਜੀ ਕਿ ਨਸ਼ੇ ਸਗੋਂ ਕਈ ਗੁਣਾ ਵਧੇ ਨੇ ਔਰ ਡਰੱਗ ਟ੍ਰੇਡ ਵੀ ਕਈ ਗੁਣਾ ਵਧਿਆ ਹੈਗਾ ਜੀ। ਤੇ ਰਿਜ਼ਲਟ ਕੀ ਹੋਇਆ ਕਿ ਜਿਹੜੇ ਨਸ਼ੇੜੀ ਸੀਗੇ ਉਹ ਜਿਹੜਾ ਸ਼ਿਕਾਰ ਬਣੇ ਨੇ, ਉਹ ਮਤਲਬ 88% ਜਿਹੜੇ ਜੇਲ੍ਹਾਂ 'ਚ ਬੱਚੇ ਬੈਠੇ ਨੇ ਉਹ ਨਸ਼ੇੜੀ ਨੇ, 2% ਜਿਹੜੇ ਡਰੱਗ ਟ੍ਰੇਡ ਕਰਦੇ ਨੇ ਉਹ ਨੇ। ਤੇ ਜਾਂ ਮਤਲਬ ਜਿਹੜੇ ਪਿੱਛੇ ਮਾਲਕ ਨੇ, ਜਿਹੜੇ ਉਹਦੇ ਕਾਰੋਬਾਰ ਦੇ ਜਿਹੜੇ ਸੰਚਾਲਕ ਨੇ, ਉਹ ਕੋਈ ਵੀ ਜੇਲ੍ਹ 'ਚ ਹੈ ਨਹੀਂ ਜੀ। ਸਿਰਫ ਪੈਟੀ ਡਰੱਗ ਪੈਡਲਰ ਤੇ ਪੈਟੀ ਯੂਜ਼ਰ, ਇਹ ਦੋਵੇਂ ਨਸ਼ਾ ਕਰਕੇ ਜੇਲ੍ਹਾਂ 'ਚ ਬੈਠੇ ਨੇ। ਔਰ ਸਰਕਾਰਾਂ ਦਾ ਬਹੁਤ ਸਾਰਾ ਪੈਸਾ ਜੁਡੀਸ਼ੀਅਲ ਰਿਸੋਰਸਿਸ, ਫਾਈਨੈਂਸ਼ੀਅਲ ਰਿਸੋਰਸਿਸ, ਪੁਲਿਸ ਰਿਸੋਰਸਿਸ ਇਸ ਉੱਤੇ ਲੱਗਿਆ ਹੋਇਆ ਕਿ ਉਹਨਾਂ ਬੰਦਿਆਂ ਨੂੰ ਫੜਨ ਵਿੱਚ, ਸਜ਼ਾਵਾਂ ਦਿਵਾਉਣ 'ਚ, ਕੇਸ ਭੁਗਤਾਨ ਜਿਹੜਾ ਦਿਆ ਹੋਇਆ, ਜਿਹੜੇ ਅਪਰਾਧੀ ਹੈ ਹੀ ਨਹੀਂ, ਨਸ਼ਹਿਰੀ ਅਪਰਾਧੀ ਹੈ ਹੀ ਨਹੀਂ, ਨਸ਼ਹਿਰੀ ਸ਼ਿਕਾਰ ਹੈ ਸਿਸਟਮ ਦਾ, ਨਸ਼ਹਿਰੀ ਬਿਮਾਰ ਬੰਦਾ ਹੈਗਾ, ਉਹਦੀ ਥਾਂ ਜੇਲ੍ਹ ਵਿੱਚ ਨਹੀਂ ਹੈਗੀ ਹੈ, ਉਹਦੀ ਥਾਂ ਹਸਪਤਾਲ ਵਿੱਚ ਹੈਗੀ ਹੈ। ਪਿੰਡਾਂ ਦੀਆਂ ਸਮਾਜਿਕ ਕਮੇਟੀਆਂ ਹੋਣ, ਪਰ ਪਿੰਡਾਂ ਦੇ ਪਦਵੰਤੇ ਸੱਜਣਾਂ ਦੀਆਂ ਵਿੱਚ ਸਾਈਕੋਲੋਜਿਸਟ ਹੋਣ, ਸੋਸ਼ਲ ਸਾਇੰਟਿਸਟ ਹੋਣ, ਉਹਨਾਂ ਕੋਲ ਜਾ ਕੇ ਉਹਦੀ ਕਾਉਂਸਲਿੰਗ ਕਰਾਈ ਜਾਵੇ ਤੇ ਹੌਲੀ ਹੌਲੀ ਡੀ ਕੀਤਾ ਜਾਵੇ ਜੀ। ਡਾਕਟਰ ਗਾਂਧੀ, ਜੇ ਮੈਂ ਤੁਹਾਡੀ ਗੱਲ ਠੀਕ ਸਮਝ ਰਿਹਾ ਤਾਂ ਤੁਸੀਂ ਇਹੀ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਰਵਾਇਤੀ ਨਸ਼ੇ ਹੈਗੇ ਆ ਉਹਨਾਂ ਦੇ ਪਾਸੇ ਹੋਣ ਦੇ ਨਾਲ ਇੱਕ ਰਾਹ ਖੁੱਲ ਗਿਆ ਸਿੰਥੈਟਿਕ ਡਰੱਗਸ ਦਾ, ਜਿਹਨੂੰ ਮਾਫੀਆ ਨੇ ਵਰਤਿਆ, ਲੋਕਾਂ ਦੇ ਵਿੱਚ ਉਹਨਾਂ ਨੇ ਭਰਮਾਰ ਕੀਤੀ ਤੇ ਲੋਕਾਂ ਦਾ ਜਿਹੜਾ ਰੁਝਾਨ ਹੈ ਉਧਰ ਨੂੰ ਵਧਿਆ, ਜਿਹਦੇ ਕਰਕੇ ਇਹ ਸਾਰਾ ਨੁਕਸਾਨ ਹੋ ਰਿਹਾ ਹੈ। ਸੋ ਤੁਸੀਂ ਉਹਨੂੰ ਅਮੈਂਡ ਕਰਨ ਦੀ ਇੱਕ ਕੋਸ਼ਿਸ਼ ਕਰ ਰਹੇ ਹੋ ਜੀ। ਡਾਕਟਰ ਗਾਂਧੀ, ਜਦੋਂ ਜੀ ਡਾਕਟਰ ਗਾਂਧੀ ਮੈਂ ਦੱਸਦਾ ਜੀ ਕਿ ਜਿਹੜੇ ਰਵਾਇਤੀ ਨਸ਼ੇ ਸੀਗੇ ਨਾ ਜੀ, ਉਹ ਇਹਨਾਂ ਨੇ ਬੈਨ ਕਰਕੇ ਉਹਦੀ ਸਮਗਲਿੰਗ ਸ਼ੁਰੂ ਕਰਤੀ। ਜਿਹੜੀ 300 ਰੁਪਏ ਕਿਲੋ ਭੁੱਕੀ ਸੀਗੀ ਉਹ 3000 ਰੁਪਏ ਕਿਲੋ ਭੁੱਕੀ ਕਰ ਦਿੱਤੀ ਜੀ। ਉਹ ਜੋ ਰਵਾਇਤੀ ਨਸ਼ੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਏ, ਆਮ ਲੋਕਾਂ ਦੀ ਮਤਲਬ ਖਰੀਦ ਨਹੀਂ ਸਕਦੇ ਸੀਗੇ, ਤਾਂ ਲੋਕੀ ਮਜਬੂਰੀ ਬਸ ਸਭ ਤੋਂ ਪਹਿਲਾਂ ਗਏ ਮੈਡੀਕਲ ਨਸ਼ਿਆਂ ਤੇ ਜੀ। ਸਪਾਰਟੋਕਸੀਪਨ ਦੇ ਕੈਪਸੂਲ, ਲੋਮੋਟਿਲ ਦੀਆਂ ਗੋਲੀਆਂ, ਕਪੋਲ ਦੀਆਂ ਗੋਲੀਆਂ, ਐਲਪੈਕਸ ਦੀਆਂ ਗੋਲੀਆਂ, ਜੇ ਹੋਰ ਨਹੀਂ ਤਾਂ ਕੁਛ ਡਬਲ ਰੋਟੀ ਦੇ ਉੱਪਰ ਆਇਡੈਕਸ ਲਾ ਕੇ ਖਾਣ ਲੱਗ ਪਏ। ਇਹਨਾਂ ਦੀ ਬੋਡੀ ਨੂੰ ਮਾੜੀ ਇੱਕ ਮਿਲਦੀ ਸੀ, ਮਾੜਾ ਨਸ਼ਾ ਮਿਲਦਾ ਸੀਗਾ। ਲੋਕੀ ਉਹਨਾਂ ਮਾੜੇ ਭੈੜੇ ਤੇ
जानलेवा ते खतरनाक नशे लैन लग पे। जो फिर मार्केट इन्होंने दूजे नशे तार दिते, चिट्टा वगैरह, मैथाडोन वगैरह या फिटनेस वगैरह, जिन्होंने आप होर भी वध सिंथैटिक नशे कहते हैं, होर भी वध ताकत है क्योंकि उन्होंने जो मुनाफे है वो हज़ारां गुणा ज्यादा है। इस करके वो बहुत पूरा बिजनेस बन गया, एक माफिया खड़ा हो गया सियासतदानों का, पुलिस बड़े बड़े पुलिस अफसर का, जो माफिया के लोग से समाज में जो छेती वीर मन की लालसा इस मनुख मारू धंधे को बढ़ाना चाहते थे, उन्होंने काम उन्होंने एक पूरा एक माफिया खड़ा हो गया जिसका काम यह है कि किस तरह समाज नशे का वाधारा करना है। जो नशेड़ी है ना जी, कोई बंदा नशा करता है खुद नशेड़ी है वो प्रमोट नहीं करता जी, लोगों को नशे ला नहीं जाता, वो बेचन नहीं तुरता जी, वो खुद मौज मस्ती वास्ते या मन प्रचावे वास्ते वो अपने थोड़ा जहा नशा ले लेता जी। पर जो ये बिजनेस आया ना जी, इन्होंने प्रमोट किया, ये बिजनेसमैन का ट्रस्ट होंगे कि घर घर मेरा प्रोडक्ट पुजे, स्कूल पुजे, गली गली पुजे, महल्ले पुजे, पिंड पिंड पुजे, उन्होंने पूरी चेन बना के जी पेंडर की, जिन्हें पहला नशा ला देना, थोड़ा महीना 2 महीना उन्होंने फ्री दे देना, बाद उन्होंने बेचना लोड़ बन जानी जो नशे बेचन धंधे हो गए। हज़ारां नौजवान इस तरफ फसाया गया जी, ये हज़ारां नौजवान मर गए ने, हज़ारां नौजवान फसे पे ने, मौत के मुंह हौली हौली धक्के जा रहे हैं। तो इस करके माफिया का कम ही है कि उन्हें अपने प्रॉफिट में मैक्सीमाइज करने वास्ते, प्रॉफिट को बढ़ाने वास्ते उन्होंने घर घर नशे पहुंचाने है। और यही कुछ पंजाब हो रहा, यही कुछ हिमाचल हो रहा, यही कुछ दुनिया के कोने कोने में हो रहा जी। डॉक्टर गांधी, जिवें तुसीं इहदे लई जिक्र कीता माफिए दे शब्द दा, उहदे विच तुसीं पॉलिटिशियंस दी गल भी कीती है, पुलिस ऑफिसर्स दी गल भी कीती है, सारिਆਂ ਨੂੰ तुसीं एक माफिए दे रूप दे विच लैके आंदा है। ਜਦੋਂ ਅਸੀਂ ਇਹਦੇ ਵੱਲ ਦੇਖਦੇ ਹਾਂ ਤਾਂ ਅਸੀਂ ਈਵਨ ਹਿਊਮਨ ਰਾਈਟਸ ਦੀਆਂ ਜਿਹੜੀਆਂ ਰਿਪੋਰਟਸ ਹੈਗੀਆਂ ਨੇ ਉਹਦੇ ਵਿੱਚ ਵੀ ਸਾਹਮਣੇ ਆਉਂਦਾ ਕਿ ਪੰਜਾਬ ਦੇ ਵਿੱਚ ਨਸ਼ਾ ਕਿਸ ਹਿਸਾਬ ਨਾਲ ਵਧਿਆ। ਪਰ ਜਿਹੜੀ ਅੱਜ ਦੀ ਰੀਸੈਂਟ ਡਿਵੈਲਪਮੈਂਟ ਹੈਗੀ ਹੈ, ਸੁਖਬੀਰ ਬਾਦਲ ਨੇ ਕਲੇਮ ਕੀਤਾ ਕਿ ਉਹਨਾਂ ਨੇ ਡੋਪ ਟੈਸਟ ਕਰਵਾਇਆ ਤਕਰੀਬਨ 3.75 ਲੱਖ ਜਿਹੜੇ ਪੰਜਾਬ ਦੇ ਨੌਜਵਾਨ ਹੈਗੇ ਆ ਉਹਨਾਂ ਦਾ, ਤੇ ਉਹਦੇ ਵਿੱਚੋਂ 1.75% ਦਾ ਹੀ ਜਿਹੜਾ ਟੈਸਟ ਰਿਜ਼ਲਟ ਹੈ ਉਹ ਪੋਜ਼ਿਟਿਵ ਆਇਆ, ਜਿਹੜਾ ਕਿ ਜੋ ਅਸੀਂ ਜਾਂ ਜੋ ਸਿਚੁਏਸ਼ਨ ਬਣੀ ਹੋਈ ਹੈ ਉਹਦੇ ਤੋਂ ਕਾਫੀ ਅਲੱਗ ਹੈਗਾ। ਇਹਦੇ ਹਿਸਾਬ ਨਾਲ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜੀ ਸਿਆਸਤ ਹੈਗੀ ਹੈ ਪੰਜਾਬ ਦੇ ਵਿੱਚ ਤੇ ਨੈਸ਼ਨਲ ਲੈਵਲ ਤੇ ਇਸ ਮੁੱਦੇ ਦੇ ਉੱਤੇ ਉਹ ਕਿਸ ਹਿਸਾਬ ਨਾਲ ਇਹਨੂੰ ਡੀਲ ਕਰ ਰਹੀ ਹੈ? नहीं जी, ਜਿਹਦੇ ਬੱਚੇ ਨਾਲ ਭਰਤੀ ਹੋਣ ਜਾਣਾ ਸੀ ਨਾ, ਪਹਿਲੀ ਗੱਲ ਤਾਂ ਕਿ ਉਹ ਨੇ ਸੈਂਪਲ ਇੰਨਾ ਹੈਗਾ ਹੈ ਕਿ ਜਿਹਨੂੰ ਪਤਾ ਸੀ ਕਿ ਅਸੀਂ ਸੀਰੀਅਸ ਹੈਗੇ ਤੇ ਅਸੀਂ ਨਸ਼ੇ ਨਹੀਂ ਕਰਦੇ ਹੈਗੇ, ਉਹਨਾਂ ਵਿੱਚੋਂ ਇੰਨੇ ਕੁ ਨਿਕਲਣੇ ਚਾਹੀਦੇ। ਤੁਸੀਂ ਸੈਂਪਲ ਨੂੰ ਖਿਲਾਰ ਕੇ ਦੇਖੋ ਜੀ, ਮਤਲਬ ਸਾਰੇ ਪੰਜਾਬ ਚੋਂ ਰੈਂਡਮ ਸੈਂਪਲ ਚੱਕੋ ਜੀ, ਕਦੀ ਕੋਈ 1 ਪਿੰਡ ਚੋਂ 10, ਕੋਈ 1 ਪਿੰਡ ਚੋਂ 10, ਫਿਰ ਅਸਲ ਇੰਸੀਡੈਂਸ ਕਿੰਨੀ ਹੈ ਨਸ਼ਿਆਂ ਦੀ, ਫਿਰ ਪਤਾ ਲੱਗੂ ਕਿ ਨਸ਼ੇ ਕਿੰਨੇ ਮਤਲਬ ਪੰਜਾਬ ਚੱਲਦੇ ਪਏ ਨੇ। ਜੇ ਇੱਕ ਖਾਸ ਤਰ੍ਹਾਂ ਦੇ ਲੋਕ ਜਦ ਨੌਜਵਾਨ ਜਿਨ੍ਹਾਂ ਦਾ ਮਕਸਦ ਸੀ ਪੁਲਿਸ ਭਰਤੀ ਹੋਣਾ, ਉਹ ਪੜ੍ਹਾਈ ਉਹਨਾਂ ਨੇ ਕੀਤਾ ਜਿਹੜੇ ਤੰਦਰੁਸਤ ਸੀਗੇ, ਜਿਹੜੇ ਚੱਕਰ ਚ ਨਹੀਂ ਸੀਗੇ, ਇਸ ਕਰਕੇ ਉਹਦੇ ਚੋਂ ਜੇ ਸੈਂਪਲ ਸਾਈਜ਼ ਘੱਟ ਆਇਆ। ਤਾਂ ਇਸ ਕਰਕੇ ਜਿਹੜੀ ਕੁਆਲਿਟੀ ਆਫ ਸੈਂਪਲਿੰਗ ਹੈਗੀ ਹੈ ਉਹ ਇੱਕ ਸਿਲੈਕਟਿਵ ਪਾਪੂਲੇਸ਼ਨ ਸੀਗੀ, ਜਿਹਨੂੰ ਪਹਿਲਾਂ ਪਤਾ ਸੀ ਕਿ ਅਸੀਂ ਭਰਤੀ ਹੋਣਾ, ਜੇ ਅਸੀਂ ਲੋਕ ਟੈਸਟ ਪੋਜ਼ਿਟਿਵ ਆ ਗਿਆ ਤਾਂ ਅਸੀਂ ਭਰਤੀ ਨਹੀਂ ਹੋ ਸਕਦੇ। ਉਹਨਾਂ ਨੇ ਮਿਹਨਤਾਂ ਵੀ ਕੀਤੀਆਂ, ਕਸਰਤਾਂ ਵੀ ਕੀਤੀਆਂ, ਉਹਨਾਂ ਨੇ 3 ਮਹੀਨੇ ਕੋਚਿੰਗ ਵੀ ਕਰੀ ਹੈਗੀ, ਸਿਲੈਕਟ ਕਿਵੇਂ ਭਰਤੀ ਕਿਵੇਂ ਇੰਨੀ ਬੇਰੁਜ਼ਗਾਰੀ ਹੈਗੀ ਹੈ, ਜੇ ਉਹ ਬੰਦੇ ਗਏ ਉੱਥੇ ਉਹ ਜਿਹੜੇ ਨਸ਼ੇ ਨਹੀਂ ਕਰਦੇ ਸੀਗੇ। ਇਹਦੇ ਤੇ ਸਾਰਾ ਪੰਜਾਬ ਨਸ਼ੇ ਕਰਦਾ ਹੈਗਾ। ਪੰਜਾਬ ਦੀ ਕਾਫੀ ਮਤਲਬ ਵੱਡੀ ਸਮੱਸਿਆ ਹੈਗੀ ਹੈ। ਇਸ ਤੋਂ ਹੀ ਸਾਰੇ ਪਤਾ ਲੱਗਦਾ ਹੈਗਾ ਕਿ ਇਹ ਸੈਂਪਲ ਸਾਈਜ਼ ਹੈਗਾ ਹੈ ਜਾਂ ਕੁਆਲਿਟੀ ਆਫ ਸੈਂਪਲ ਹੈਗਾ ਇੱਕ ਵਿਸ਼ੇਸ਼ ਤਰ੍ਹਾਂ ਦੇ ਨੌਜਵਾਨਾਂ ਵਾਸਤੇ ਹੈਗਾ, ਜਿਨ੍ਹਾਂ ਦਾ ਮਤਲਬ ਪਹਿਲਾਂ ਉਹਨਾਂ ਨੂੰ ਪਤਾ ਸੀ ਕਿ ਜੇ ਸਾਡਾ ਜਿਹੜਾ ਡੋਪ ਟੈਸਟ ਪੋਜ਼ਿਟਿਵ ਆ ਗਿਆ ਤਾਂ ਅੱਜ ਸਿਲੈਕਟ ਨਹੀਂ ਹੋਣਾ ਹੈਗਾ, ਸੋ ਉੱਥੇ ਗਏ ਉਹ ਨੇ ਜਿਹੜੇ ਨਸ਼ੇ ਨਹੀਂ ਸੀ ਕਰਦੇ ਜੀ। ਡਾਕਟਰ ਗਾਂਧੀ, ਜਦੋਂ ਅਸੀਂ ਧਰਮ ਦੇ ਹਵਾਲੇ ਨਾਲ ਦੇਖਦੇ ਹਾਂ ਤਾਂ ਈਵਨ ਸਿੱਖੀਜ਼ਮ ਦੇ ਵਿੱਚ ਤੇ ਬਾਕੀ ਧਰਮਾਂ ਦੇ ਵਿੱਚ ਵੀ ਜਿਹੜੇ ਨਸ਼ੇ ਹੈਗੇ ਆ ਉਹਨਾਂ ਦਾ ਸੇਵਨ ਜਿਹੜਾ ਉਹ ਨਾ ਪੱਖੀ ਇੱਕ ਰੁਝਾਨ ਦੇ ਤੌਰ ਤੇ ਦੇਖਿਆ ਜਾਂਦਾ ਵੀ ਨਹੀਂ ਹੋਣਾ ਚਾਹੀਦਾ। ਈਵਨ ਜਿਹੜੇ ਸੈਕਟਸ ਬਣੇ ਹੋਏ ਆ ਉਹਨਾਂ ਦਾ ਵੀ ਇਹ ਇੱਕ ਪ੍ਰਮੋਸ਼ਨ ਦਾ ਉਹ ਹੁੰਦਾ ਕਿ ਜੀ ਨਸ਼ੇ ਜਿਹੜੇ ਆ ਉਹ ਛੱਡਣੇ ਚਾਹੀਦੇ ਆ। ਸੋ ਜਦੋਂ ਅਸੀਂ ਗਰਾਊਂਡ ਲੈਵਲ ਤੇ ਦੇਖਦੇ ਹਾਂ, ਇੱਕ ਵੱਡੇ ਅਰੀਨਾ ਦੇ ਵਿੱਚ ਇਹਨੂੰ ਦੇਖਦੇ ਹਾਂ, ਤਾਂ ਕੀ ਜਦੋਂ ਤੁਸੀਂ ਇਹਨੂੰ ਪਾਰਲੀਮੈਂਟ ਦੇ ਵਿੱਚ ਲੈ ਕੇ ਗਏ ਹੋ, ਇਹਦੇ ਤੇ ਬਹਿਸ ਹੋਈ ਹੈ,
ਉਹਦੇ ਤੁਹਾਨੂੰ ਕਿੱਦਾਂ ਦਾ ਰਿਸਪੌਂਸ ਮਿਲਿਆ ਪਾਰਲੀਮੈਂਟ ਦੇ ਵਿੱਚੋਂ? ਤੇ ਇਹ ਵੀ ਗੱਲ ਆ ਰਹੀ ਹੈ ਕਿ ਵਿੰਟਰ ਸੈਸ਼ਨ ਦੇ ਵਿੱਚ ਜਿਹੜਾ ਬਿੱਲ ਤੁਸੀਂ ਲੈ ਕੇ ਆਏ ਹੋ ਇਹ ਟੇਬਲ ਹੋਣਾ, ਤਾਂ ਕਿਵੇਂ ਦਾ ਰਿਸਪੌਂਸ ਤੁਸੀਂ ਦੇਖ ਰਹੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਿੱਲ ਦੇ ਉੱਪਰ? ਦੇਖੋ, ਇਸ ਦਾ ਰਿਸਪੌਂਸ ਕਦੇ ਆਊਗਾ। ਇਸ ਤਾਂ ਲੈਜਿਸਲੇਟਿਵ ਬ੍ਰਾਂਚ ਨੇ ਕਲੀਅਰ ਕੀਤਾ ਕਿ ਹਾਂ ਇਹ ਬਿੱਲ ਪਾਸ ਕਰਨ, ਬਿੱਲ ਪੇਸ਼ ਕਰਨ ਦੇ ਕਾਬਿਲ ਹੈਗਾ, ਕੋਈ ਤਕਨੀਕੀ ਖਾਮੀਆਂ ਨਹੀਂ ਹੈਗੀਆਂ। ਇਹ ਸਾਰਾ ਬਿੱਲ ਕੰਪਲੀਟ ਆਪਣੇ ਆਪ ਲੀਗਲੀ ਵੀ ਕੰਸਟੀਟਿਊਸ਼ਨਲੀ ਵੀ ਸੰਵਿਧਾਨਕ ਤੌਰ ਤੇ ਠੀਕ ਅਮੈਂਡਮੈਂਟ ਹੈਗੀ ਹੈ, ਮਤਲਬ ਇਹ ਰੱਖੀ ਜਾ ਸਕਦੀ ਤੇ ਉਹ ਪਾਸ ਕਰ ਦਿੱਤਾ ਜੀ। ਉਹਨੇ ਟੇਬਲ ਹੋਊਗਾ ਜੀ, ਟੇਬਲ ਤੋਂ ਬਾਅਦ ਫਿਰ ਪੈਸ ਵਾਸਤੇ ਲੱਗੂਗਾ ਜੀ, ਉਹ ਕਦੋਂ ਲੱਗਦਾ ਕੁਛ ਨਹੀਂ ਪਤਾ ਜੀ। ਇਨ ਮੀਨ ਟਾਈਮ ਮੈਂ ਕੁਛ MP ਨਾਲ ਗੱਲ ਕੀਤੀ ਸੀਗੀ, ਉਹਨਾਂ ਨੇ ਮੇਰੇ ਨਾਲ ਸੰਵਿਧਾਨਾਂ ਦਾ ਭਰਿਆ ਕਿ ਹਾਂ ਤੁਹਾਡੀ ਗੱਲ ਬਿਲਕੁਲ ਠੀਕ ਹੈ, ਕਿਉਂਕਿ ਅਸੀਂ ਜੇਕਰ ਬੰਦਿਆਂ ਨੂੰ ਮੌਤ ਦੇ ਖੂਹ ਚੋਂ ਕੱਢਣਾ ਹੈਗਾ, ਜਾਨਲੇਵਾ ਨਸ਼ਿਆਂ ਨੂੰ ਖਤਮ ਕਰਨਾ ਹੈਗਾ, ਤਾਂ ਇੱਕ ਵਿਚਕਾਰਲਾ ਸਟੈਪ ਹੈਗਾ ਜੀ, ਇੱਕ ਟੈਂਪਰੇਰੀ ਮੇਜਰ ਹੈਗਾ ਜੀ। ਅਸੀਂ ਰਵਾਇਤੀ ਨਸ਼ੇ ਜਿਹੜੇ ਪੰਜਾਬ ਹਿੰਦੁਸਤਾਨ ਸਦੀਆਂ ਭਰ ਤੋਂ ਕਰਦਾ ਆ ਰਿਹਾ ਸੀਗਾ, ਹਜ਼ਾਰਾਂ ਸਾਲ ਤੋਂ ਕਰਦਾ ਆ ਰਿਹਾ ਸੀਗਾ, ਮਿਸਾਲ ਦੇ ਤੌਰ ਤੇ ਭੰਗ ਹੈਗੀ ਹੈ, ਇਹ ਹੁਣ ਜ਼ਿਆਦਾ ਝੰਡਾਂ ਦੇ ਹੋਲੇ ਮਹੱਲੇ ਵੇਲੇ ਸੁੱਖਾ ਘੋੜਦੇ ਹੈਗੇ ਨਿਹੰਗ ਸਿੰਘ, ਤੇ ਜਾਂ ਪਿਆਰ ਜਾਂ ਹਰ ਸ਼ਿਵਜੀ ਦੀ ਜਿਹੜੀ ਸ਼ਿਵਰਾਤਰੀ ਹੁੰਦੀ ਉਸ ਵੇਲੇ ਭੰਗ ਦੇ ਪਕੌੜੇ ਖਾ ਲੈਂਦਾ। ਅਦਰਵਾਈਜ਼ ਜੇ ਨਸ਼ੇ ਤੁਸੀਂ ਖੋਲ ਦਿਓਗੇ, ਰੈਗੂਲੇਟਡ ਮੈਡੀਕਲ ਸੁਪਰਵਾਈਜ਼ ਸਪਲਾਈ ਦੇ ਦਿਓਗੇ ਲੋਕਾਂ ਨੂੰ, ਥੋੜੀ ਥੋੜੀ ਜਿਹੀ ਉਹ ਕਰਦੇ ਨੇ, ਤਾਂ ਇਹਦਾ ਕੋਈ ਅਸਮਾਨ ਨਹੀਂ ਗਿਰਨ ਲੱਗਿਆ। ਪੰਜਾਬ ਦੇ ਹਰ ਖੇਤ ਵਿੱਚ ਭੰਗ ਹੈ, ਹਰ ਪਈ ਤੇ ਭੰਗ ਹੈਗੀ ਹੈ, ਹਰ ਖਾਲੀ ਪਲਾਟ 'ਚ ਭੰਗ ਹੈ, ਸਾਰੇ ਪੰਜਾਬ 'ਚ ਭੰਗ ਜੀ ਦੇਖੋਗੇ ਤੁਸੀਂ। ਪਰ ਪੰਜਾਬ ਤੋਂ ਭੰਗ ਨਹੀਂ ਪੀਣ ਲੱਗ ਪਿਆ, ਪੰਜਾਬ ਤੋਂ ਭੰਗ ਨਹੀਂ ਖਾਣ ਲੱਗ ਪਿਆ। ਜਿਹੜੀ ਭੰਗ ਅਮਰੀਕਾ ਜਾਂ ਕੈਨੇਡਾ ਵਿੱਚ ਬਹੁਤ ਬੜੀ ਸਮੱਸਿਆ ਬਣੀ ਪਈ ਹੈ, ਜਿਹੜੀ ਭੰਗ ਅਮਰੀਕਾ ਜਾਂ ਕੈਨੇਡਾ ਜਿਹਨੂੰ ਹਵਾਈ ਜਹਾਜ਼ ਨਾਲ ਸਪਰੇਅ ਕਰਕੇ ਮਾਰਦੇ ਹੈਗੇ ਆ, ਅੱਜ ਅਮਰੀਕਾ ਦੀਆਂ 25 ਸਟੇਟਸ ਨੇ ਉਸ ਭੰਗ ਨੂੰ ਖੋਲ ਦਿੱਤਾ ਹੈ ਜੀ। 25 ਸਟੇਟ, ਐਰੀਜ਼ੋਨਾ ਤੋਂ ਲੈ ਕੇ ਕੈਲੀਫੋਰਨੀਆ ਤੱਕ, ਨਿਊਯਾਰਕ ਤੋਂ ਲੈ ਕੇ ਨਵਾਡਾ ਤੱਕ, ਅੱਜ ਮਤਲਬ ਕਿ ਮੇਰੇ ਕੋਲ ਲਿਸਟ ਪਈ ਹੈ 25 ਸਟੇਟਾਂ ਦੀ, ਜਿਨ੍ਹਾਂ ਨੇ ਭੰਗ ਦੇ ਪੌਦੇ ਨਿਸ਼ਚਿਤ ਕਰਤੇ ਕਿ ਇੰਨੇ ਪੌਦੇ ਬੰਦਾ ਘਰ ਵਿੱਚ ਉਗਾ ਸਕਦਾ ਹੈ ਔਰ ਇੰਨੇ ਔਂਸ ਭੰਗ ਤੋੜ ਰੱਖ ਸਕਦਾ ਹੈਗਾ। ਸੋ ਦੁਨੀਆ ਸਿੱਖ ਰਹੀ ਹੈ ਜੀ, ਦੁਨੀਆ ਸਿੱਖ ਰਹੀ ਹੈ ਕਿ ਜਿਹੜੇ ਮਸਲੇ ਆ ਕਿ ਬੈਨ ਜਿਹੜਾ ਹੈਗਾ, ਜਿਹੜਾ ਇਸ ਤੇ ਬੰਦਸ਼ ਲਾਣੀ ਹੈਗੀ ਹੈ ਜਾਂ ਸਖਤ ਕਾਨੂੰਨ ਬਣਾ ਕੇ ਕਾਬੂ ਕਰਨਾ, ਉਹਦੇ ਨਾਲ ਗੱਲ ਨਹੀਂ ਬਣਦੀ ਹੈਗੀ ਹੈ। ਲੋਕਾਂ ਨੂੰ ਇੱਕ ਨਿਸ਼ਚਿਤ ਮਾਤਰਾ 'ਚ ਇਹਨੂੰ ਸਪਲਾਈ ਕਰਕੇ ਹੌਲੀ ਹੌਲੀ ਕਾਉਂਸਲਿੰਗ ਰਾਹੀਂ ਜਾਂ ਸਮਝਾ ਬੁਝਾ ਕੇ ਜਾਂ ਇਹਦੇ ਬਾਰੇ ਟੀਚ ਕਰਕੇ ਸਮਾਜ ਨੂੰ ਨਸ਼ਾ ਮੁਕਤ ਕੀਤਾ ਜਾ ਸਕਦਾ। ਬੈਨ ਲਾਉਣ ਨਾਲ ਇਹ ਡਰੱਗ ਮਾਫੀਆ ਬਣ ਗਿਆ, ਬੈਨ ਨਾਲ ਡਰੱਗ ਟ੍ਰੇਡ ਵੱਧ ਗਿਆ, ਬੈਨ ਨਾਲ ਨਸ਼ੇ ਵੱਧ ਗਏ, ਔਰ ਨਸ਼ੇ ਵੀ ਕਿਹੜੇ ਵਧੇ ਨੇ ਜਿਹੜੇ ਬਹੁਤ ਘਾਤਕ ਨੇ, ਬਹੁਤ ਮਾਰੂ ਨੇ, ਬਹੁਤ ਜਾਨਲੇਵਾ ਨੇ, ਜਿਹਨੇ ਪਿੰਡਾਂ ਦੇ ਪਿੰਡ ਖਾਲੀ ਕਰ ਦਿੱਤੇ ਔਰ ਟੱਬਰ ਤਬਾਹ ਕਰ ਦਿੱਤੇ ਜੀ। ਡਾਕਟਰ ਗਾਂਧੀ, ਇਸੇ ਦੇ ਨਾਲ ਅਸੀਂ ਜਿਹੜਾ ਤੁਸੀਂ ਪਹਿਲਾਂ ਐਕਟ ਸਿੱਖ ਮੈਰਿਜ ਐਕਟ ਪਾਰਲੀਮੈਂਟ ਦੇ ਵਿੱਚ ਲੈ ਕੇ ਆਏ ਸੀ, ਮੈਂ ਤੁਹਾਡੇ ਕੋਲੋਂ ਉਹਦੇ ਬਾਰੇ ਜਾਣਨਾ ਚਾਹੂੰਗਾ ਕਿ ਜਿਹੜਾ ਉਹ ਐਕਟ ਹੈਗਾ ਸਿੱਖ ਮੈਰਿਜ ਐਕਟ, ਉਹਦੇ ਤੇ ਕੋਈ ਡਿਵੈਲਪਮੈਂਟ ਹੋਈ ਹੈ ਇਸ ਸਮੇਂ ਦੇ ਦੌਰਾਨ? ਹਾਂਜੀ, ਉਹ ਮੈਂ ਪੇਸ਼ ਕਰ ਦਿੱਤਾ ਜੀ ਪਾਰਲੀਮੈਂਟ, ਯੈਸ ਔਰ ਨੋ ਕਰਕੇ, ਯੈਸ ਕਰਕੇ ਸਾਰੀ ਪਾਰਲੀਮੈਂਟ ਕਿਹਾ ਕਿ ਯੈਸ ਇਟ ਕੈਨ ਕਮ ਫॉर ਡਿਸਕਸ਼ਨ, ਅਲਾਉ ਕਰਤਾ ਮੈਨੂੰ। ਤੇ ਹੁਣ ਉੱਤੇ ਡਿਸਕਸ਼ਨ ਹੋਣੀ ਹੈਗੀ, ਉਹ ਲੋਟਰੀ ਨਿਕਲਦੀ ਹੈ, ਡਰਾ ਸਿਸਟਮ ਨਿਕਲਦਾ ਹੈਗਾ ਜੀ, ਉਹ 2 ਵਾਰ ਡਰਾ ਨਿਕਲਿਆ ਹੈਗਾ ਤੇ ਅਨਫੋਰਚੂਨੇਟਲੀ ਨਹੀਂ ਆਇਆ। ਜਦ ਤੱਕ ਮੈਂ MP ਹੈਗਾ ਉਦ ਤੱਕ ਉਹ ਹਰ ਵਾਰ ਜਦੋਂ ਵੀ ਸੈਸ਼ਨ ਹੋਣੇ ਨੇ ਤਾਂ 2 ਡਰਾ ਇੱਕ ਵਾਰ ਹੁੰਦੇ ਨੇ, ਉਹਨਾਂ ਵਿੱਚ ਉਹ ਆਈ ਜਾਣਾ ਜੀ। ਹੋ ਸਕਦਾ ਇਹਦੀ ਸੈਸ਼ਨ 'ਚ ਆ ਜਾਵੇ ਜੀ ਉਹ, ਮਤਲਬ ਉਹ ਬਿੱਲ ਮਤਲਬ ਮੇਰਾ ਡਿਸਕਸ਼ਨ ਵਾਸਤੇ ਹੀ, ਉਹਦੇ ਵਾਸਤੇ ਮੈਂ ਕਾਫੀ ਲੌਬਿੰਗ ਕਰ ਚੁੱਕਿਆ, ਬਹੁਤ ਪਾਰਟੀਆਂ ਨਾਲ ਗੱਲ ਕਰ ਚੁੱਕਿਆ ਜੀ। ਸਿਰਫ BJP ਪਾਰਟੀ ਹੈ ਜੀ ਨਾਲ ਗੱਲ ਕਰਨੀ ਹੈ। ਮਿਸਟਰ ਅਮਿਤ ਸ਼ਾਹ ਨੂੰ ਮੈਂ ਚਿੱਠੀ ਲਿਖੀ ਹੈ ਕਿ ਮੈਨੂੰ ਸਮਾਂ ਦਿੱਤਾ ਜਾਵੇ, ਕਿਉਂਕਿ BJP ਦੀ ਮਦਦ ਤੋਂ ਬਗੈਰ ਸਾਡਾ ਬਿੱਲ ਪਾਸ ਨਹੀਂ ਹੋ ਸਕਦਾ ਜੀ। ਇਹਦਾ ਸਿੱਖ ਮੈਰਿਜ ਅਮੈਂਡਮੈਂਟ ਲਾਅ ਬਿੱਲ ਹੈਗਾ 2016 ਦਾ ਪੇਸ਼ ਕੀਤਾ ਸੀਗਾ ਪਹਿਲਾਂ ਜੀ। ਸੋ BJP ਦੇ ਅਮਿਤ ਸ਼ਾਹ ਉਹਨਾਂ ਨੇ ਚਿੱਠੀ ਲਿਖੀ ਹੈ ਕਿ ਮੈਨੂੰ ਸਮਾਂ ਦਿੱਤਾ ਜਾਵੇ ਤਾਂ ਕਿ ਮੈਂ ਉਹਨਾਂ ਨੂੰ ਕਨਵਿੰਸ ਕਰਾ ਸਕਾਂ ਕਿ ਇਸ ਬਿੱਲ ਦੀ ਸਿੱਖ ਜਗਤ ਵਾਸਤੇ ਕਿੰਨੀ ਇੰਪੋਰਟੈਂਸ ਹੈਗੀ ਹੈ ਤੇ ਕਿੰਨੀ ਚਿਰੋਕਣੀ ਮੰਗ ਹੈ, ਕਿੰਨੀ ਜਸਟੀਫਾਈ ਔਰ ਸੰਵਿਧਾਨਕ ਔਰ ਜਮਹੂਰੀ ਮੰਗ ਹੈਗੀ ਹੈ ਜਿਹੜੀ ਕਿ ਮੰਨੀ ਜਾਣੀ ਚਾਹੀਦੀ ਹੈਗੀ ਹੈ ਜੀ। ਡਾਕਟਰ ਗਾਂਧੀ, ਤੁਸੀਂ ਇਹਨਾਂ ਸਾਰੇ ਮਸਲਿਆਂ ਦੇ ਉੱਪਰ, ਇਹਨਾਂ ਦੋਨਾਂ ਆਪਣੇ ਜਿਹੜੇ ਤੁਸੀਂ ਬਿਲਸ ਪਾਰਲੀਮੈਂਟ ਦੇ ਵਿੱਚ ਲੈ ਕੇ ਆਏ ਹੋ, ਇਹਨਾਂ ਦੇ ਬਾਰੇ ਸਾਡੇ ਦਰਸ਼ਕਾਂ ਨੂੰ ਬੜੀ ਡਿਟੇਲਸ ਦੇ ਵਿੱਚ ਜਾਣਕਾਰੀ ਦਿੱਤੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਇਸੇ ਦੇ ਨਾਲ ਅੱਜ ਦੇ ਸ਼ੋਅ ਵਿੱਚ ਅਸੀਂ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਲੈਂਦੇ ਹਾਂ ਸਰ। ਤੁਹਾਡਾ ਬਹੁਤ ਬਹੁਤ ਧੰਨਵਾਦ ਆਪਣਾ ਸਮਾਂ ਕੱਢਣ ਦੇ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕੀ ਫਤਿਹ। ਵੀਰ, ਜਿਵੇਂ ਕਿ ਡਾਕਟਰ ਗਾਂਧੀ ਨੇ ਦੱਸਿਆ ਕਿ ਕਿਵੇਂ
ਜਿਵੇਂ ਜਿਵੇਂ ਸਮਾਂ ਚੇਂਜ ਹੁੰਦਾ ਹੈ, ਸੁਸਾਇਟੀਜ਼ ਵੀ ਉਹਦੇ ਹਿਸਾਬ ਨਾਲ ਚੇਂਜ ਹੁੰਦੀਆਂ ਨੇ, ਤੇ ਉਸੇ ਦੇ ਉੱਪਰ ਇੱਕ ਆਧਾਰਿਤ ਉਹਨਾਂ ਦੀ ਜਿਹੜੀ ਇਹ ਅਮੈਂਡਮੈਂਟ ਬਿੱਲ ਹੈਗਾ ਉਹ ਪਾਰਲੀਮੈਂਟ ਦੇ ਵਿੱਚ ਲੈ ਕੇ ਆਏ ਨੇ। ਤੇ ਉਮੀਦ ਕਰਦੇ ਹਾਂ ਜਿਹੜਾ ਅੱਜ ਦਾ ਇਹ ਸਾਡਾ ਸ਼ੋਅ ਸੀ ਤੁਹਾਨੂੰ ਪਸੰਦ ਆਇਆ ਹੋਵੇਗਾ। ਇਸੇ ਦੇ ਨਾਲ ਨੈਕਸਟ ਵੀਕ ਮੰਡੇ ਨੂੰ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।